ਕੋਈ ਅੱਲਾ ਲੋਕ ਸੀ, ਅੱਲਾ ਦਾ ਵਲੀ ਸੀ, ਜਾ ਰਿਹਾ ਸਨ। ਅੱਛਾ ਅੱਗੇ ਜ਼ਿਮੀਂਦਾਰ ਸੀ, ਉਸ ਵੇਲਣਾ ਜੁੱਤੇ ਆ। ਅੱਛਾ ਉਹ ਆਂਦਾ ਵੀ ਮੈਨੂੰ ਨਾ ਗੰਨਾ ਇੱਕ ਦੇ। ਅੱਛਾ ਉਹ ਜ਼ਿਮੀਂਦਾਰ ਨੇ ਅੱਛਾ ਉਸ ਆਖਿਆ ਗੰਨਾ ਕਰਮਾ ਆਇਆ, ਤੂੰ ਪਾਣੀ ਲਾਂਦਾ ਰਿਹਾ, ਤੈਨੂੰ ਗੰਨਾ ਦਿਆਂ। ਉਸ ਆਖਿਆ ਜੀ ਮਾਸ਼ਾਅੱਲਾ 2 ਬਗਣੀ। ਅੱਛਾ ਟੁਰ ਗਿਆ, ਸਾਲ ਲੱਗ ਗਿਆ। ਅੱਛਾ ਸਾਲ ਬਾਅਦ ਆਏ ਤੇ ਉਹ ਆਂਦੇ ਨੇ ਬਈ ਗੱਲ ਇਹ ਵੇ ਫਕੀਰ ਅੱਲਾ ਦਾ। ਫਿਰ ਜ਼ਿਮੀਂਦਾਰ ਨੇ ਆਂਦਾ ਯਾਰ ਇਹਨਾਂ ਗੋੜੀ ਦੇ ਚਾ। ਅੱਛਾ ਉਸ ਆਖਿਆ ਤੂੰ ਇੱਥੇ ਗੋਡੀ ਕਰਦਾ ਰਿਹਾ। ਅੱਛਾ ਅੱਛਾ ਉਸ ਆਖਿਆ ਜੀ ਮਾਸ਼ਾਅੱਲਾ 4 ਵਗਣੀ। ਅੱਛਾ ਉਹ ਟੁਰ ਗਿਆ। ਅਗਲੇ ਸਾਲ ਆਇਆ ਤੇ 4 ਵੇਲਣੇ ਪੈ ਵਗਣ, 4 ਕੜਾਹ ਪੈ, ਅੱਛਾ ਗੁੜ ਪਿਆ ਬਣੇ, ਦਾੰਦ ਪੈ ਵਗਣ। ਉਹ ਜਿਹੜੇ ਫਕੀਰ ਦੇ ਨਾਲ ਬੰਦੇ ਸਨ ਉਹਨਾਂ ਆਖਿਆ ਵਾ ਤੁਸਾਂ ਵੱਧ ਦਵਾ ਦੇਣੇ ਦੀ ਬਜਾਏ ਦਵਾ ਦਿੱਤੀ ਏ ਹਾਂ ਕਿ ਤੇਰੇ ਮਤਲਬ 4 ਵਗਣੇ ਦਾ ਪਹਿਲੇ ਕੱਲਾ ਸੀ, ਫਿਰ 2 ਹੁਣ 4 ਪੈ ਉਹਦੇ ਵਗਦੇ ਨੇ। ਹਾਂ ਉਹਦਾ ਕਿਹਾ ਮੈਂ ਦਵਾ ਨਹੀਂ ਦਿੱਤੀ, ਮੈਂ ਵੱਧ ਦਵਾ ਦਿੱਤੀ ਏ। ਬੇਗਮ ਉਹਦੀ ਬੈਠੀ ਏ, ਰੋਟੀ ਉਹਦੇ ਕੋਲ ਪਈ। ਅੱਛਾ 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 ਉਹਦੇ ਨਸੀਬਾਂ 'ਚ ਨਹੀਂ ਖਾਏ, ਉਹਦੇ ਰੋਟੀ ਖਾਣ ਲੱਗਦਾ ਹੈ ਤੇ ਰੋਹ ਰੁੜ ਜਾਂਦੀ ਹੈ। ਟੀਨ ਭਰੀਵੇ ਹੁੰਦਾ। ਅੱਛਾ ਜੇ ਟੀਨ ਚੁੱਕ ਲੈਂਦਾ ਤੇ ਰੋਟੀ ਖਾਣ ਲੱਗਦਾ ਤੇ ਉਹਦੇ ਜੁੱਲੀ ਚੜੀ, ਉਸ ਮਤਲਬ ਗੁੜ ਤੋਂ ਲਾਣੀ। ਫਿਰ ਉਦੋਂ ਭਜਦਾ ਤੇ ਰੋਟੀ ਖਾਣ ਲੱਗਦਾ ਤੇ ਗੁੜ ਜਿਹੜਾ ਹੈ ਉਹ ਪੇਸੀਆਂ ਨਹੀਂ ਬਣਦੀਆਂ, ਉਹ ਠੰਡਾ ਹੋ ਜਾਣਾ, ਉਹ ਪੇਸੀਆਂ ਪਾਣ ਲੱਗਿਆ। ਤੁਸੀਂ ਸ਼ਾਮ ਤੱਕ ਬੈਠੇ ਰਹੋ, ਇਹਦੇ ਨਸੀਬਾਂ 'ਚ ਰੋਟੀ ਨਹੀਂ ਖਾ ਲੈ। ਤੇਰੀ ਵੀ ਵੈਸ ਆਮਦਾ ਬਈ ਇਹ ਗੱਲ ਏ। ਉਹ ਫਕੀਰ ਆਈ ਬਾ ਤੇਰੀ ਵੀ ਮੇਰਾ ਮਤਲਬ ਰੋਜ਼ੀਨੀ ਕੱਲਾ ਨੇ ਬਣਾ ਛੜੀ ਹੈ। ਤੂੰ ਸੱਜਣਾ ਰਿਸ਼ਤੇਦਾਰਾਂ ਸੱਜਣਾ ਸਾਕਾਂ ਤੋਂ ਵੀ ਗਿਆ, ਤੂੰ ਫੋਨ ਚੁੱਕਣੋਂ ਮਜਬੂਰ ਆ। ਤੇ ਵੇਖ ਅੱਲਾ ਦਾ ਇਹ ਮੋਜਜ਼ਾ ਹੈ ਨਾ ਤੇਰੀ ਸਾਡੀ ਮੁਲਾਕਾਤ ਮੈਂ 1 ਮਿੰਟ ਵਿੱਚ ਹੋ ਜਾਣੀ। ਮੈਂ ਨਾ ਯਕੀਨ ਕਰੋ ਬੜੇ ਬੜੇ ਪਿਆਰ ਵਾਲੇ ਜੀ, ਬੜੇ ਬੜੇ ਲਾਡਲੇ ਜੀ ਸਭ ਗੁੱਸੇ ਹੋ ਗਏ ਨੇ ਇਸ ਗੱਲ ਤੋਂ ਕਿ ਜਾਨ ਨਹੀਂ ਹੁੰਦਾ ਹੁਣ ਕਿਸੇ ਥਾਂ। ਬਹੁਤਿਆਂ ਥਾਵਾਂ ਦੇ ਉੱਤੇ ਨਾ ਮਾਜ਼ਰਤ ਕਰਨੀ ਪੈਂਦੀ ਜੀ ਉਹ ਮਸਰੂਫੀਅਤ। ਮੈਂ ਨਾ ਵਾਕਈ ਜਿਹੜੀ ਬਹੁਤੀ ਮਸਰੂਫੀਅਤ ਇਹ ਵੀ ਅੱਲਾ ਦਾ ਜ਼ਾਬ ਹੀ ਫਿਰ ਹੁੰਦਾ ਸਾਬੇ ਬਿਲਕੁਲ ਕਿ ਨਾ ਰਾਤ ਦੀ ਨੀਂਦਰ ਪੂਰੀ ਹੁੰਦੀ ਹੈ। ਮੈਨੂੰ ਹੁਣ ਹੋ ਰਿਹਾ ਕਿੰਨਾ ਅਰਸਾ ਹੋ ਗਿਆ ਯਕੀਨ ਕਰੋ ਮੇਰੀ ਨੀਂਦਰ ਰੱਜ ਕੇ, ਇੱਕ ਬੰਦਾ ਤੇ ਮੈਂ ਰੱਜ ਕੇ ਸੁੱਤਾ ਸਾਈ ਸਾਹਿਬ, ਮੈਨੂੰ ਯਾਦ ਨਹੀਂ ਕਿੰਨੀ ਦੇਰ ਹੋ ਗਈ ਮੈਂ ਰੱਜ ਕੇ ਸੁੱਤਾ ਹੀ ਨਹੀਂ। ਕਿੰਨਾ ਟਾਈਮ ਗੁਜ਼ਰ ਗਿਆ ਮੈਂ ਰੱਜ ਕੇ, ਹੁੰਦਾ ਨਾ ਬੰਦਾ ਆਂਦਾ ਕਿ ਯਾਰ ਬੜੀ ਤਸੱਲੀ ਨਾਲ ਅੱਜ ਸੁੱਤੇ ਆ, ਮਤਲਬ ਬੈਨ ਜੀ ਨਾ ਸਕੂਨ ਨਾਲ ਰੱਜ ਕੇ ਪੂਰੀ ਨੀਂਦਰ ਨਹੀਂ ਕੀਤੀ। ਕਦੀ ਕਿਤੇ ਕਦੀ ਕਿਤੇ ਰਾਤ ਲੰਘ ਜਾਂਦੀ ਹੈ। ਨਹੀਂ ਤੇ ਅੱਜ ਵੀ ਤੇਰੇ ਨਾਲ ਹਿਸਾਬ ਬਣਿਆ। ਅੱਜ ਵੀ ਇੰਜੀ ਹਿਸਾਬ ਬਣੇ ਬੈ ਮਤਲਬ ਚਲੋ ਕੱਲ ਵੀ ਜਗਰਾਤਾ ਤੂੰ ਅੱਜ ਤੇ ਉਹ ਮਰਾਸੀ ਹੀ ਗੱਲ ਤੇਰੇ ਨਾਲ ਹੋ ਗਈ। ਕਿਵੇਂ? ਉਹ ਮਰਾਸੀ ਸੀ ਕੋਈ ਤੇ ਉਹ ਬਾਹਰ ਗਿਆ ਤੇ ਉਹਦੀ ਬੱਚੀ ਡਿੱਗ ਪੈਂਦੀ, ਅੱਛਾ ਉਹਦੀ ਬਾਂਹ ਟੁੱਟ ਗਈ। ਅੱਛਾ ਮਰਾਸੀ ਆਇਆ, ਉਹ ਆਂਦਾ ਜੱਤਕੜੀ ਨੂੰ ਕੀ ਹੋਇਆ? ਹਾਂ ਇਹ ਬਾਂਹ ਟੁੱਟ ਗਈ। ਅੱਛਾ ਅੱਛਾ ਉਹ ਤਾਂ ਕਿਹਾ ਸੂਈ ਲਿਆਓ। ਅੱਛਾ ਤਾਂ ਬੁਝਿਓ ਕੀ ਕਰਨੀ ਜੀ? ਉਹ ਚਾਚਾ ਆਂਦੇ ਸਨ। ਹਾਂ ਉਹ ਤਾਂ ਕਿਹਾ ਦੇ ਕੰਨ ਵੀ ਵਿੰਨੂ ਤੇ ਨੱਕ ਵੀ ਵਿੰਨੂ, ਜਦੋਂ ਵਿੰਨਣਾ ਉਦੋਂ ਉਸ ਰੋਣਾ ਤੇ ਰੋਂਦੀ ਅੱਗੇ ਪਈ। ਉਹ ਵਿੰਨ ਛੜਾ ਹੁਣ ਅੱਜ ਮੇਰਾ ਮਤਲਬ ਅੱਗੇ ਤੂੰ ਜਗਰਾਤਾ ਹੈ ਕਿ ਅੱਜ ਮੁਣ ਇਸੇ ਹਾਲ ਚ ਯਾਰ ਫਿਰ ਜੀ ਉਸ ਬੱਚੀ ਰੋਣਾ ਤੇ ਉਹਦੇ ਰੋਣੇ ਵਿੱਚ ਹੀ ਅੱਜ ਸਾਡੇ ਆਏ ਆ। ਮੇਰਾ ਮਤਲਬ ਚਲੋ ਮਰਾਸੀ ਵਾਲੀ ਕੰਮ ਰਿਹਾ ਰਵੇ, ਅੱਗੇ ਜਾਗਣਾ ਤੇ ਅੱਜ ਵੀ ਜਾਗਦਾ ਰਹੋ। ਗੁਜਰਾਤ ਤੋਂ ਮੇਰੇ ਮਹਿਮਾਨ ਆਏ ਨੇ ਤੇ ਮੈਂ ਚੌਧਰੀ ਅਸਲਮ ਘੁੰਮਣ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਕਿ ਇਹ ਸਾਡੇ ਘਰ ਮੇਰੇ ਮਹਿਮਾਨ ਬਣੇ ਔਰ ਸਾਡੇ ਘਰ ਰੱਬ ਦੀ ਰਹਿਮਤ ਵਰਸੀ। ਅੱਗੇ ਚੌਧਰੀ ਮੁਹੰਮਦ ਹਸਨ ਘੁੰਮਣ ਸਾਹਿਬ ਇੱਕ ਮਿਸਾਲ ਪੇ ਸੁਣਾਉਂਦੇ ਸਨ। ਮੂਸਾ अलैहिस्सलाम ਨੇ ਰੱਬ ਨੂੰ ਪੁੱਛਿਆ ਕਿ ਜਦੋਂ ਤੂੰ ਖੁਸ਼ ਹੁੰਨਾ ਤੇ ਫਿਰ ਕੀ ਕਰਨਾ? ਘੁੰਮਣ ਸਾਹਿਬ ਉਹ ਕਿਵੇਂ ਗੱਲ ਸੁਣਾਈ ਤੁਸਾਂ? ਉਹਨਾਂ ਪੁੱਛਿਆ ਤੁਸੀਂ ਕਦੋਂ ਕੋ ਖੁਸ਼ ਹੁੰਦੇ ਹੋ ਬੜੇ? ਅੱਛਾ ਉਹਨਾਂ ਆਖਿਆ ਉਦੋਂ ਮੈਂ ਬੜਾ ਖੁਸ਼ ਹੁੰਦਾ ਜਦੋਂ ਮੈਂ ਬਾਰਿਸ਼ ਬਰਸਾਨਾ। ਅੱਲਾਹ ਪਾਕ ਫਰਮਾਇਆ ਮੈਂ ਜਦੋਂ ਬਾਰਿਸ਼ ਬਰਸਾਨਾ ਫਿਰ ਮੈਂ ਬੜਾ ਖੁਸ਼ ਹੁੰਦਾ। ਅੱਛਾ ਇਹ ਉਦੋਂ ਬਹੁਤੇ ਖੁਸ਼ ਹੋ ਬਹੁਤ, ਇਹ ਉਦੋਂ ਬਹੁਤਾ ਫਿਰ ਮੈਂ ਖੁਸ਼ ਹੁੰਦਾ ਉਹ ਨਾ ਜਦੋਂ ਗੱਲ ਮਹਿਮਾਨ ਘਰ ਕਿਸੇ ਹਾਲ ਮਹਿਮਾਨ ਕੱਲ ਮਹਿਮਾਨ ਜਾਂਦਾ ਵਾਹ ਤੇ ਉਦੋਂ ਬੜਾ ਖੁਸ਼ ਹੁੰਦਾ। ਠੀਕ ਹੈ। ਇਹ ਉਦੋਂ ਬਹੁਤੇ ਖੁਸ਼ ਹੋ ਬਹੁਤ, ਹਾਂ ਇਹ ਉਦੋਂ ਬਹੁਤੇ ਫਿਰ ਖੁਸ਼ ਮੈਂ ਉਦੋਂ ਹੁੰਦਾ ਜਦੋਂ ਕਿਸੇ ਨੂੰ ਬੇਟੀ ਦਾ ਕਰਨਾ, ਜਦੋਂ ਕਿਸੇ ਨੂੰ ਬੇਟੀ ਅਤਾ ਕਰਨਾ, ਜਦੋਂ ਕਿਸੇ ਨੂੰ ਧੀ ਦੇਣਾ। ਮੈਂ ਬਿਲਕੁਲ ਧੀ ਦੇਣਾ। ਘੁੰਮਣ ਸਾਹਿਬ ਨੇ ਜਿਹੜੀ ਗੱਲ ਸੁਣਾਈ ਇਹ ਗੱਲ ਸੁੱਟ ਪਾਉਣ ਵਾਲੀ ਨਹੀਂ। ਜਿਹੜੇ ਦਾਨਸ਼ਵਾਰ ਬਾਰੀਕ ਬੀਨ ਬੰਦੇ ਨੇ ਗੱਲ ਦੀ ਤਹਿ ਤੱਕ ਪੜ ਜਾਂਦੇ ਨੇ। ਬਿਲਕੁਲ। ਮੂਸਾ अलैहिस्सलाम ਨੇ ਰੱਬ ਦੀ ਜ਼ਾਤ ਨੂੰ ਪੁੱਛਿਆ ਰੱਬਾ ਸੋਹਣਿਆ ਜਦੋਂ ਤੂੰ ਖੁਸ਼ ਹੁੰਨਾ ਉਦੋਂ ਕੀ ਕਰਨਾ? ਤੇ ਅੱਲਾਹ ਪਾਕ ਦੀ ਜ਼ਾਤ ਨੇ ਫਰਮਾਇਆ ਮੂਸਾ ਜਦੋਂ ਮੈਂ ਰਾਜ਼ੀ ਹੁੰਨਾ ਨਾ ਮੈਂ ਫਿਰ ਬਾਰਿਸ਼ ਪਾਣਾ, ਮੀਂਹ ਪਾਣਾ। ਇਹ ਬਾਰਿਸ਼ ਵੀ ਰੱਬ ਦੀ ਰਹਿਮਤ ਹੁੰਦੀ ਹੈ ਨਾ। ਤੇ ਮੂਸਾ अलैहिस्सलाम ਨੇ ਪੁੱਛਿਆ ਰੱਬਾ ਜਦੋਂ ਉਦੋਂ ਬਹੁਤਾ ਖੁਸ਼ ਹੁੰਨਾ ਤੇ ਫੇਰ ਕੀ ਕਰਨਾ? ਤੇ ਅੱਲਾਹ ਪਾਕ ਫਰਮਾਇਆ ਮੂਸਾ ਮੈਂ ਫਿਰ ਨਾ ਮਹਿਮਾਨ ਭੇਜਣਾ, ਜਿਹੜੇ ਬੰਦੇ ਤੇ ਮੈਂ ਰਾਜ਼ੀ ਹੁੰਨਾ ਉਹਦੇ ਵੱਲ ਮੈਂ ਮਹਿਮਾਨ ਭੇਜਣਾ। ਤੇ ਮੂਸਾ अलैहिस्सलाम ਨੇ ਸਵਾਲ ਕੀਤਾ ਯਾ ਅੱਲਾਹ ਪਾਕ ਜਦੋਂ ਤੂੰ ਉਦੋਂ ਹੀ ਬਹੁਤਾ ਰਾਜ਼ੀ ਹੁੰਨਾ ਤੇ ਉਦੋਂ ਕੀ ਕਰਨਾ? ਤੇ ਅੱਲਾਹ ਪਾਕ ਦੀ ਜ਼ਾਤ ਨੇ ਫਰਮਾਇਆ ਮੂਸਾ ਜਦੋਂ ਮੈਂ ਉਦੋਂ ਹੀ ਬਹੁਤਾ ਰਾਜ਼ੀ ਹੁੰਨਾ ਨਾ ਤੇ ਮੈਂ ਫਿਰ ਉਸ ਬੰਦੇ ਨੂੰ ਧੀ ਦੇਣਾ।
ਉਹਨੂੰ ਬੇਟੀ ਅਤਾ ਕਰਨਾ। ਹਾਂ ਬਿਲਕੁਲ। ਉਹ ਜਦੋਂ ਰੱਬ ਦੀ ਜ਼ਾਤ ਕਿਸੇ ਨੂੰ ਬੇਟੀ ਦਿੰਦਾ ਹੈ, ਧੀ ਦਿੰਦਾ ਹੈ, ਤੇ ਸ਼ੁਕਰ ਕਰਿਆ ਕਰੋ, ਸ਼ੁਕਰਾਨੇ ਦੇ ਨਫਲ ਅਦਾ ਕਰਿਆ ਹਾਂ ਕਰੋ ਬਿਲਕੁਲ। ਕਿ ਅੱਲਾ ਨੇ ਸਾਡੇ ਉੱਤੇ ਰਹਿਮਤਾਂ ਦਾ ਮੀਂਹ ਪਾ ਛੜਿਆ। ਬੇਸ਼ੱਕ ਪੁੱਤਰ ਨਿਮਤ ਹੁੰਦੇ ਨੇ, ਧੀਆਂ ਰਹਿਮਤ ਹੁੰਦੀਆਂ ਨੇ। ਬਿਲਕੁਲ। ਫਰਮਾਇਆ ਨਿਮਤਾਂ ਦਾ ਕੱਲ ਕਿਆਮਤ ਵਾਲੇ ਦਿਨ ਹਿਸਾਬ ਲਿਆ ਜਾਏਗਾ। ਜਦੋਂ ਮਹਿਸ਼ਰ ਦਾ ਮੈਦਾਨ ਲੱਗੇਗਾ ਨਾ, ਤਰਾਜ਼ੂ ਲੱਗੇਗਾ ਮਿਜ਼ਾਨ, ਤੇ ਉਦੋਂ ਨਿਮਤਾਂ ਦਾ ਹਿਸਾਬ ਲਿਆ ਜਾਏਗਾ ਕਿ ਤੈਨੂੰ ਇਹ ਨਿਮਤਾਂ ਦਿੱਤੀਆਂ ਸਨ, ਇਹਨਾਂ ਦਾ ਹਿਸਾਬ ਦੇ। ਤੇ ਜਿਹੜੀਆਂ ਰਹਿਮਤਾਂ ਨੇ, ਰਹਿਮਤਾਂ ਦਾ ਕੋਈ ਹਿਸਾਬ ਨਹੀਂ। ਇਸ ਵਾਸਤੇ ਰਹਿਮਤ ਨੂੰ ਰਹਿਮਤ ਸਮਝਿਆ ਕਰੋ, ਰਹਿਮਤ ਨੂੰ ਜ਼ਹਿਮਤ ਨਾ ਸਮਝਿਆ ਜਮ ਨਾ ਸਮਝਿਆ ਕਰ। ਝਿੜਕ ਦਈਏ ਨਾ ਕਿਸੇ ਮਸਕੀਨ ਤਾਈਂ, ਸਖਤ ਦਿਲਾਂ ਨੂੰ ਚੀਰ ਵੀ ਆ ਜਾਂਦੇ। ਜਿਹੜੀ ਗਲੀ ਅਮੀਰਾਂ ਦਾ ਗੁਜ਼ਰ ਹੋਵੇ, ਉਸ ਗਲੀ ਫਕੀਰ ਵੀ ਆ ਜਾਂਦੇ। ਤੇ ਹਾਸੇ ਸਦਾ ਨਹੀਂ ਸੱਜਣਾ ਸਾਥ ਦਿੰਦੇ, ਕਦੇ ਅੱਖੀਓਂ ਨੀਰ ਵੀ ਆ ਜਾਂਦੇ। ਚੰਗੇ ਹੋਣ ਜੇ ਵਕਤ ਸਰਦਾਰ ਸਾਈਆਂ, ਮੰਦੇ ਵਕਤ ਅਖੀਰ ਵੀ ਆ ਜਾਂਦੇ। ਬੇਸ਼ੱਕ ਬਿਲਕੁਲ। ਐ ਉੱਡਦਾ ਕਾਂ ਬਨੇਰੇ ਤੇ, ਅੱਜ ਮੇਰੇ ਤੇ ਕੱਲ ਤੇਰੇ ਤੇ। ਭਾਈ ਆ ਵਕਤ ਦਾ ਕੋਈ ਪਤਾ ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਅੱਜ ਬੜਾ ਚੰਗਾ ਵਕਤ ਹੈ, ਸੁਬਾਹ ਵੇਖੀ ਕਿਸੇ ਨੇ ਕੱਲ ਨਾ ਕਾਲ ਦਾ। ਜਾ ਹਾਂ ਕੱਲ ਨਾ ਕਾਲ ਦਾ ਕਾਲ ਦਾ। ਨਾਲੇ ਉਹ ਬੜੇ ਬੜੇ ਮੈਂ ਟਾਂਦੇ ਡਿੱਠੇ ਆ ਸਾਈਂ ਸਰਦਾਰ ਨੇ ਆਖਿਆ ਨਾ, ਸੁੱਤਾ ਉੱਠ ਕੇ ਕਦੀ ਵੀ ਨਹੀਂ ਖੁਸ਼ ਹੁੰਦਾ। ਵਾਹ ਵਾਹ, ਬੜੀ ਵਾਰ ਜਗਾ ਕੇ ਇਹਨੂੰ ਵੇਖਿਆ। ਵੇਖਿਆ ਏ, ਤੋਤਾ ਜਦੋਂ ਵੀ ਛੱਡੀ ਉੱਡ ਜਾਂਦਾ, ਬੜੀਆਂ ਚੂਰੀਆਂ ਵੀ ਪਾ ਕੇ ਵੇਖਿਆ। ਵੇਖਿਆ ਏ। ਡੰਗ ਮਾਰਨ ਨੂੰ ਸੱਪ ਨਹੀਂ ਬਾਜ਼ ਆਉਂਦਾ, ਬੜਾ ਦੁੱਧ ਪਿਆ ਕੇ ਵੀ ਵੇਖਿਆ ਏ। ਆਹਾ, ਕੁੱਤੇ ਜੇਡਾ ਨੇ ਵਫਾਦਾਰ, ਕੋਈ ਟੁਕਰ ਸੁੱਕਾ ਵੀ ਪਾ ਕੇ ਵੇਖਿਆ। ਜੀਵੋ ਤੇ ਮਾਲਕ ਦਾ ਦਰ ਫਿਰ ਵੀ ਨਹੀਂ ਛੱਡਦਾ, ਬੜੀ ਵਾਰੀ ਦਰਕਾਰ ਕੇ ਵੀ ਵੇਖਿਆ ਏ। ਆਹਾ, ਤੇ ਬਿਨਾਂ ਮਤਲਬੋਂ ਕੋਈ ਨੇ ਯਾਰ ਬਣਦਾ, ਮੈਂ ਬੜੇ ਯਾਰ ਬਣਾ ਕੇ ਵੇਖਿਆ ਏ। ਇੰਜੀ ਗੱਲ। ਉੱਥੇ ਗਿਆ, ਕਿਸੇ ਨੇ ਮੈਨੂੰ ਆਖਿਆ ਤੂੰ ਆ ਬਹਿ ਜਾ। ਆਹਾ, ਬੜੀ ਵਾਰੀ ਮੈਂ ਜਾ ਕੇ ਵੇਖਿਆ ਏ। ਹਾਂ ਤੇ ਲੋਕ ਕਹਿੰਦੇ ਨੇ ਮਸਜਿਦ ਦੇ ਘਰ ਰੱਬ ਦਾ, ਹਾਂ, ਤੇ ਬੜਾ ਮੱਥਾ ਘਸਾ ਕੇ ਵੀ ਵੇਖਿਆ ਏ। ਆਹਾ, ਪਰ ਟੂਰ ਜਾਣਾ ਇੱਕ ਦਿਨ ਸਰਦਾਰ ਸਾਈਆਂ, ਬੜੀ ਉਮਰ ਹੰਢਾ ਕੇ ਵੇਖਿਆ। ਬੜੀ ਉਮਰ ਹੰਢਾ ਕੇ ਵੇਖਿਆ। ਜੀਵੋ ਪੈ ਜੀਵੋ। ਮਨ ਸਾਹਿਬ ਆਂਦਾ ਨਾ ਖੁਸ਼ੀ ਦੀਆਂ ਖਿੜੀਆਂ ਕਲੀਆਂ, ਨਹੀਂ ਨਾ ਸੁੱਖ ਦਾ ਫੁੱਲ ਪਰੋਇਆ। ਮੈਂ ਜਿੱਦਣ ਦਾ ਹੋਇਆ, ਵਾਹ ਐ ਅੰਗ ਅੰਗ ਸੰਗ ਛੱਡ ਗਿਆ ਮੇਰਾ, ਤੇ ਮੇਰਾ ਵਕਤ ਵੇਖ ਕੇ ਰੋਇਆ। ਹੋਇਆ ਕੀ ਹੋਇਆ? ਇਹ ਕੀ ਹੋਇਆ? ਪਰ ਮੇਰੇ ਸਜਣਾ ਸਾਕਾਂ ਦੇ ਦਿਲ ਪੱਥਰ ਹੋ ਗਏ ਨੇ ਵਾਂਗੂ ਲੋਇਆ। ਕੋਈ ਨੇੜੇ ਨਹੀਂ ਹੋਇਆ। ਓਏ ਕਸੂਰ ਮੰਦਾ ਝੋਰ ਨਾ ਦੱਬ ਦੇਣਗੇ ਕੱਢ ਕੇ ਡੂੰਗਾ ਟੋਇਆ। ਤੇ ਜਿੱਦਣ ਤੂੰ ਹੋਇਆ, ਜਦੋਂ ਤੂੰ ਮੋਇਆ। ਜਿਹੜੇ ਸ਼ਾਇਰ ਹੁੰਦੇ ਨੇ ਨਾ, ਇਹ ਸ਼ਾਇਰ ਬਣਦੇ ਨਹੀਂ, ਸ਼ਾਇਰ ਜੰਮਦੇ ਨੇ। ਜਮਦਨ ਬੇਸ਼ੱਕ। ਜਿਵੇਂ ਸ਼ੇਰ ਬਣਦੇ ਨਹੀਂ, ਸ਼ੇਰ ਜੰਮਦੇ ਨੇ। ਆ ਸ਼ੇਰ ਨਹੀਂ, ਸ਼ੇਰ ਦਿੰਦੀ ਏ। ਜਿੰਦੀ ਹੋਰ ਸ਼ੇਰ ਬਣਾਏ ਨਹੀਂ ਜਾਂਦੇ ਕਿ ਪਹਿਲਾਂ ਲੂੰਬੜੀ ਸੀ ਤੇ ਬਾਅਦ ਚ ਸ਼ੇਰ ਬਣੀ। ਨਾ ਨਾ ਨਾ, ਜੰਮਦੇ ਨੇ। ਸ਼ੇਰ ਜੰਮਦੇ। ਸ਼ੇਰ ਜਮਦੇ ਇੰਜ ਸ਼ਾਇਰ ਲੋਕ ਵੀ ਨਾ, ਜਮਦੇ ਇਹਨਾਂ ਦੇ ਉੱਤੇ ਉਹ ਜਿਹੜਾ ਕਲਾਮ ਹੁੰਦਾ, ਉਹਦੀ ਆਮਦ ਹੁੰਦੀ ਹੈ। ਆਹ ਇਹ ਜਾਣ ਬੁੱਝ ਕੇ ਤੇ ਇੰਜ ਨਹੀਂ, ਮਤਲਬ ਉਹ ਅੱਜ ਕੱਲ ਤੇ ਚਲੋ ਬੜੇ ਜੇ ਸ਼ਾਇਰ ਬਣੇ, ਇੱਟ ਪੁੱਟੋ ਤੇ ਸ਼ਾਇਰ ਨਿਕਲਦਾ, ਅੱਠੇ ਨਾਲ ਅੱਠਾ ਸਿੱਧਾ ਕੀਤਾ। ਉਹ ਕਸੋਕੀ ਦੀ ਗੱਲ ਏ। ਉਥੇ ਕੋਈ ਨਾ ਗਾਉਣ ਵਾਲੇ ਆ ਗਏ, ਤੇ ਉਹ ਕਿੰਗ, ਇੱਕ ਚਕਾਰਾ ਹੁੰਦਾ ਤੇ ਇੱਕ ਕਿੰਗ ਹੁੰਦੀ, ਉਹ ਕਿੰਗ ਪੇ ਵਜਾਉਂਦੇ ਸਨ। ਕਿੰਗ ਵਜਾਉਣ ਵਾਲਾ ਕਿੰਗ ਪਿਆ ਵਜਾਏ, ਤੇ ਘੁੰਮਣ ਸਾਹਿਬ ਅੱਗੇ ਜਿਹੜਾ ਸਮਝਣ ਵਾਲਾ ਸੀ ਨਾ ਕਿੰਗ ਨੂੰ, ਉਹ ਬਹਿ ਕੇ ਤੇ ਬੜੇ ਧਿਆਨ ਦੇ ਨਾਲ ਉਹਦੀ ਕਿੰਗ ਗੱਲ ਗੌਰ ਦੇ ਨਾਲ ਨਾ ਵਿੰਦਾ ਉਹ ਪੂਰਾ ਗੌਰ ਨਾਲ ਵੇਖੇ ਪਿਆ। ਉਹ ਜਦੋਂ ਕਿੰਗ ਵਜਾਉਣ ਵਾਲੇ ਨੇ ਵਿੱਚ ਨਾ ਥੋੜੀ ਜਿਹੀ ਝਾਕ ਮਾਰੀ ਨਾ, ਥੋੜਾ ਜਿਹਾ ਉਹਨੇ ਕੋਈ ਵਾਧਾ ਘਾਟਾ ਕੀਤਾ, ਤੇ ਆਮ ਦੂਜਿਆਂ ਲੋਕਾਂ ਨੂੰ ਕੋਈ ਨਹੀਂ ਪਤਾ। ਉਹ ਬਸ ਇੰਜ ਸਿਰ ਹਲਾਈ, ਹੁਣ ਵੀ ਹਾਲ ਪੈ ਗਿਆ, ਹਾਲ ਪੈ ਗਿਆ। ਤੇ ਉਹ ਜਿਹੜਾ ਸਮਝਣ ਵਾਲਾ ਸੀ ਨਾ, ਉਹਨੇ ਫਟਾਫਟ ਉਹ ਕਿੰਗ ਵਾਲੇ ਨੂੰ ਆਖਿਆ, ਇਹ ਕੀ ਕੀਤਾ ਜੀ? ਤੇ ਕਿੰਗ ਵਾਲੇ ਨੂੰ ਸਮਝ ਆ ਗਈ ਵੀ ਇਹ ਬੰਦਾ ਮੇਰੀ ਕਿੰਗ ਸਮਝਦਾ। ਉਹਨੇ ਨਾ ਵਿੱਚੇ ਜੀਆਂ ਦੇ ਆਖਿਆ, ਕੋਈ ਨਹੀਂ, ਅੱਠੇ ਨਾਲ ਅੱਠਾ ਸਿੱਧਾ ਕੀਤਾ। ਉਹ ਆਖਿਆ ਚੱਲ ਠੀਕ ਹੈ, ਫਿਰ ਵਜਾਈ ਜਾ। ਉਹਨੂੰ ਸਮਝ ਆ ਗਈ ਵੀ ਇਹ ਬੰਦਾ ਮੇਰੀ ਕਿੰਗ ਨੂੰ ਵੀ ਸਮਝਦਾ। ਗੱਲ ਮੇਰੀ ਇਹ ਸੁਣਾਉਣ ਦਾ ਮਤਲਬ ਹੈ ਕਿ ਜਿੱਥੇ ਗੱਲ ਬੰਦਾ ਸੁਣਾਏ ਤੇ ਅਗਲਾ ਗੱਲ ਸਮਝੇ ਹੀ ਨਾ, ਉੱਥੇ ਗੱਲ ਸੁਣਾਉਣ ਦਾ ਕੀ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਗੱਲ ਸੁਣਾਏ ਬੰਦਾ, ਭਾਵੇਂ ਇਸ਼ਾਰਾ ਤਨ ਸੁਣਾਏ। ਸਮਝੇ ਸਹੀ। ਇਹ ਕਈ ਵਾਰੀ ਨਾ ਬੰਦੇ ਗੱਲ ਇਸ਼ਾਰਾ ਤਨ ਕਰਦੇ ਨੇ, ਸਮਝ ਸਾਰੀ ਆ ਗੱਲ ਜਾਂਦੀ। ਦੀ ਸਾਰੀ ਇੱਚੀ ਬੀਚੀ ਦੀ ਸਮਝ ਆਉਂਦੀ। ਮੈਂ ਇੱਕ ਦਿਨ ਇੱਕ ਸ਼ੇਰ ਪਿਆ ਪੜ੍ਹਦਾ ਸਾਂ, ਤੇ ਇਹ ਸ਼ੇਰ ਮੈਂ ਬਣਾਇਆ ਯੂਨਾਨ ਦੇ ਜਜ਼ੀਰੇ ਕ੍ਰੀਤੀ ਦੇ ਵਿੱਚ ਬੈਠਿਆ। ਠੀਕ 2016-17 ਦੀ ਬਾਤ ਹੈ। ਕ੍ਰੀਤੀ ਸਾਂ ਮੈਂ, ਤੇ ਇੱਕ ਦਿਨ ਨਾ ਚਾਨਣੀ ਰਾਤ ਸੀ, ਮੈਂ ਸਮੁੰਦਰ ਤੇ ਜਾ ਬੈਠਾ। ਸਮੁੰਦਰ ਦੇ ਕਿਨਾਰੇ ਤੇ ਬੈਠਾ ਹੋਵਾਂ,
ਜਦੋਂ ਚਾਨਣੀ ਰਾਤ ਹੁੰਦੀ ਹੈ ਨਾ ਤੇ ਜਿਹੜੇ ਬਾਹਰ ਰਹਿਣ ਵਾਲੇ ਲੋਕ ਨੇ ਜਾਂ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕ ਨੇ ਉਹ ਇਸ ਗੱਲ ਨੂੰ ਸਹੀ ਤਰ੍ਹਾਂ ਸਮਝਦੇ ਨੇ ਕਿ ਘੁੰਮਣ ਸਾਹਿਬ ਸਮੁੰਦਰ ਪੂਰੀ ਇੰਜ ਨਾਲ ਲਹਿਰ ਚ ਹੁੰਦਾ, ਜਾ ਪੂਰੇ ਜੋਬਨ ਚ ਹੁੰਦਾ, ਲਹਿਰਾਂ ਤੇ ਠੱਲਾਂ ਮਾਰਦਾ ਹੁੰਦਾ ਜਦੋਂ ਚੰਨ 14ਵੀਂ ਦਾ 14ਵੀਂ ਹੋਵੇ। ਰੂਹ ਬਿੰਦਾ ਜਾਂਦਾ ਅਸਾਂ ਜਾਂਦਾ ਇੰਜ ਜਨਾਬ ਵਾਲੀ ਠੱਲਾਂ ਪਿਆ ਮਾਰੇ ਸਮੁੰਦਰ। ਮੈਂ ਜਾ ਕਿਨਾਰੇ ਤੇ ਬੈਠਾ ਤੇ ਇੰਜ ਬੈਠਿਆਂ ਹੀ ਨਾ ਸਾਈ ਸਾਹਿਬ ਮੈਂ ਇੰਜ ਚੰਨ ਨੂੰ ਵੇਖਿਆ, ਇੰਜ ਮੈਂ ਸਮੁੰਦਰ ਨੂੰ ਵੇਖਿਆ। ਉਹ ਚੰਨ ਦੀ ਰੋਸ਼ਨੀ ਸਮੁੰਦਰ 'ਚ ਪੈਂਦੀ ਸੀ ਨਾ ਤੇ ਮੈਂ ਵੇਖ ਕੇ ਤੇ ਮੈਂ ਜਦੋਂ ਚੜਿਆ ਚੰਨ ਕੋਈ ਵੇਖੇ ਹੀ ਨਾ, ਕੱਲਾ ਚੰਨ ਤੇ ਤਾਰਾ ਕੀ ਕਰ ਸੀ। ਵਾਹ ਜਦੋਂ ਚੜਿਆ ਚੰਨ ਕੋਈ ਵੇਖੇ ਹੀ ਨਾ, ਕੱਲਾ ਚੰਨ ਤੇ ਤਾਰਾ ਕੀ ਕਰ ਸੀ। ਜਦੋਂ ਬੋਲਿਆ ਗੱਲ ਕੋਈ ਸਮਝੇ ਨਾ, ਉੱਥੇ ਅੱਖ ਦਾ ਇਸ਼ਾਰਾ ਕੀ ਕਰ ਸੀ। ਜਦੋਂ ਅੰਦਰੋਂ ਮਸਤੀ ਮੁੱਕ ਗਈ ਏ, ਇਹ ਬਾਹਰੋਂ ਗੁੱਲ ਗਬਾਰਾ ਕੀ ਕਰ ਸੀ। ਉਹ ਇੱਥੇ ਸਾਰੇ ਹੀ ਕਾਮਲ ਮੋਮਨ ਨੇ, ਕੱਲਾ ਵੈਸ ਵਿਚਾਰਾ ਕੀ ਕਰ ਸੀ। ਉਹ ਇੰਜ ਬੈਠਿਆਂ ਮੈਨੂੰ ਲਫ਼ਜ਼ ਉਤਰਦੇ ਗਏ, ਮੇਰਾ ਸ਼ੇਰ ਮੁਕੰਮਲ ਹੋ ਗਿਆ। ਇਹ ਕਦੀ ਬੰਦੇ ਨੂੰ ਇਹ ਲੋਕ ਸਮਝਦੇ ਨੇ ਨਾ, ਇਹ ਕਈ ਵੇਖਣ ਵਾਲੇ ਸਵਾਲ ਵੀ ਕਰ ਛੱਡਦੇ ਨੇ ਕਿ ਗੱਲਾਂ ਕਿੱਥੋਂ ਲਿਆਉਣਾ, ਕਿੱਥੋਂ ਸਿੱਖਣਾ। ਮੈਂ ਪੂਰੀ ਜ਼ਿੰਮੇਵਾਰੀ ਨਾਲ ਆਣਾ, ਅੱਲਾ ਦੀ ਕਸਮ ਹੈ, ਕਦੇ ਕਿਤੇ ਗੱਲਾਂ ਸਿੱਖਣ ਵਾਸਤੇ ਮੈਂ ਗਿਆ ਨਹੀਂ, ਨਾ ਹੀ ਕਦੇ ਗੱਲਾਂ ਦਾ ਰੱਟਾ ਮਾਰਿਆ, ਨਾ ਹੀ ਕੋਈ ਗੱਲਾਂ ਵਾਸਤੇ ਮਤਲਬ ਕਿ ਆਖਿਆ ਵੀ ਫਲਾਣੇ ਬੰਦੇ ਦੀ ਕਾਪੀ ਕਰੀਏ, ਫਲਾਣੇ ਦੀ ਨਕਲ ਕਰੀ। ਉਹ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ, ਉਹ ਆਪ ਹੀ ਬਾਹਰ ਪਈਆਂ ਜਿਹੜੀਆਂ ਅੰਦਰ ਦੀਆਂ ਬਾਤਾਂ ਨੇ, ਉਹ ਆਟੋਮੈਟਿਕ ਹੀ ਨਾ ਆਪੇ ਹੀ ਬਾਹਰ ਪਈਆਂ ਹੁੰਦੀਆਂ ਨੇ। ਉਹਨੇ ਆਖਿਆ ਮਿਹਰਬਾਨਾ ਜ਼ਿਸ਼ਾਨਾ ਤੇ ਸੁਲਤਾਨਾ, ਬੜੇ ਕਰਮ ਕਮਾਏ ਨਹੀਂ ਭਲਾ ਹੋਵੇ। ਵਾਹ ਸੁਭਾਨ ਅੱਲਾਹ। ਮਿਹਰਬਾਨਾ ਜ਼ਿਸ਼ਾਨਾ ਤੇ ਸੁਲਤਾਨਾ, ਬੜੇ ਕਰਮ ਕਮਾਏ ਨਹੀਂ ਭਲਾ ਹੋਵੇ। ਇਹ ਕਲਰ ਸ਼ੋਰ ਬੇਕਾਰ ਜ਼ਮੀਨ ਮੇਰੀ ਵਿੱਚ, ਬੂਟੇ ਕਰਮਾਂ ਦੇ ਲਾਏ ਨਹੀਂ ਭਲਾ ਹੋਵੇ। ਤੇ ਕੱਖਾਂ ਵਿੱਚ ਪੇ ਰੋਲਦੇ ਸਨ ਬਖਤ ਮੇਰੇ, ਕੱਖੋਂ ਲੱਖ ਬਣਾਏ ਨਹੀਂ ਭਲਾ ਹੋਵੇ। ਪਤਾ ਸਾਰਾ ਸਰਦਾਰ ਨੂੰ ਕੀਤੀਆਂ ਦਾ, ਉਹ ਪਰਦੇ ਆਬਾਂ ਤੇ ਪਾਏ ਨਹੀਂ ਭਲਾ ਹੋਵੇ। ਵਾਹ ਆ ਕੀਤੀਆਂ ਦਾ ਪਤਾ ਨਹੀਂ, ਹਰ ਬੰਦੇ ਨੂੰ ਪਤਾ। ਆਖੇ ਆਨਸ਼ਕ ਦੇ ਛੱਜ ਵਿੱਚ ਪਾ ਕੇ ਤੇ ਖਲਕਤ ਦਾਣਿਆਂ ਵਾਂਗ ਮੈਂ ਛੱਡ ਦਈਏ। ਹਾਂ ਉਧਰ ਸੋਹਣਿਆਂ ਦੇ ਘਰ ਈਦ ਹੋਵੇ, ਤੇਰੇ ਮੌਤ ਵੀ ਸੈਂਗੀਆਂ ਵੱਟਦੀ। ਉਧਰ ਪੜਨ ਨਮਾਜ਼ਾਂ ਤੇ ਕਰਨ ਸਜਦੇ ਤੇ ਰਾਰੀ ਵੀ ਜ਼ਿਕਰ ਨੂੰ ਕੱਢ ਦਈਏ। ਹਾਂ ਪਰ ਇਹ ਰਹਿਮੰਦਾ ਮੀਂਹ ਬਰਸਾ ਮੌਲਾ, ਖੇਦੀ ਸੁੱਕ ਤੋਂ ਨਹੀਂ ਰਾਜੇ ਜੱਟ ਦੀ। ਵਾਹ 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 ਜੀ ਵਾਹ। ਲਓ ਜੀ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਿਆ। ਦਿਲ ਤੇ ਹੈ ਸੀ ਕਿ ਚੱਟ ਹੋਰ ਬੈਂਦੇ, ਲੇਕਿਨ ਇਹ ਬੀਂਡੇ ਜਿਹੜੇ ਨੇ ਨਾ, ਇਹ ਨਹੀਂ ਇਹ ਆਪਣਾ ਪ੍ਰੋਗਰਾਮ ਕਰਨ ਵਾਸਤੇ ਆ ਗਏ ਨੇ। ਸੋ ਇਹਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਚੜ੍ਹਦੇ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਪੰਜਾਬੀ ਲਵਰ, ਪੰਜਾਬੀ ਵੀਵਰ ਜਿਹੜੇ ਬੜੇ ਪਿਆਰ ਦੇ ਨਾਲ ਸਾਡਾ ਪ੍ਰੋਗਰਾਮ ਵੇਖਦੇ ਨੇ, ਲਾਈਕ ਕਰਦੇ ਨੇ, ਕਮੈਂਟ ਕਰਦੇ ਨੇ, ਸ਼ੇਅਰ ਕਰਦੇ ਨੇ, ਤੁਹਾਡਾ ਸਾਰਿਆਂ ਦਾ ਇੱਕ ਫਾਲੋਅਰ, ਇੱਕ ਵੀਵਰ ਦਾ ਮੈਂ ਦਿਲੋਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ। ਅਗਰ ਪ੍ਰੋਗਰਾਮ ਚੰਗਾ ਲੱਗੇ, ਵੀਡੀਓ ਨੂੰ ਲਾਈਕ ਵੀ ਕਰਿਓ, ਕਮੈਂਟ ਵੀ ਕਰਿਓ, ਅੱਗੇ ਸ਼ੇਅਰ ਵੀ ਕਰਿਓ। ਔਰ ਮੇਰੇ YouTube ਚੈਨਲ ਦਾ ਨਾਮ ਅਵੈਸ ਘੁੰਮਣ ਸਿਆਲਕੋਟੀ, ਅਵੈਸ ਘੁੰਮਣ ਸਿਆਲਕੋਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਆਨ ਕਰ ਲਓ, ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਆਏ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਔਰ ਮੇਰੇ ਫੇਸਬੁੱਕ ਦੇ ਪੇਜ ਦੋ ਨੇ, ਇੱਕ ਅਵੈਸ ਘੁੰਮਣ ਸਿਆਲਕੋਟੀ ਦੇ ਨਾਂ ਤੋਂ ਵੀ, ਇੱਕ ਅਵੈਸ ਅਹਿਮਦ ਘੁੰਮਣ ਦੇ ਨਾਂ ਤੋਂ ਵੀ। ਇਹ ਦੋਵੇਂ ਪੇਜ ਮੇਰੇ ਨੇ। ਇਹਨਾਂ ਪੇਜਾਂ ਨੂੰ ਲਾਈਕ ਕਰ ਲਓ, ਫਾਲੋ ਕਰ ਲਓ। ਇਨਸ਼ਾਅੱਲਾ ਤੁਹਾਨੂੰ ਚੰਗੀਆਂ ਗੱਲਾਂ ਵੇਖਣ ਨੂੰ ਮਿਲਣਗੀਆਂ। ਇਹਦੇ ਨਾਲ ਹੀ ਆਪਣਾ ਬੜਾ ਸਾਰਾ ਖਿਆਲ ਰੱਖਿਓ। ਰਾਤ ਭਿੱਜ ਗਈ ਹੈ, ਮਿਲਨੇ ਆ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਸਲਾਮ ਆਖਰੀ ਵਸਲਾਮ ਆਖਰੀ।